ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਦੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 25 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟਿਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫਾਈਨਲੀ ਅਮਰੀਕਾ ਨੇ ਆਪਣਾ ਜਿਹੜਾ ਆ ਨੋਮੀਨੀ ਜੌਨਸਨ ਹੋਣਾ ਨੂੰ ਐਜ਼ ਏ ਸਪੀਕਰ ਚੁਣ ਲਿਆ ਹੈਗਾ। ਮਾਈਕ ਜੌਨਸਨ ਰਿਪਰੈਜ਼ੈਂਟੇਟਿਵ ਲੂਜ਼ੀਆਨਾ ਤੋਂ ਹੈਗੇ ਆ। ਉਹਨਾਂ ਨੂੰ GOP ਨੇ ਪਿਕ ਕੀਤਾ ਸੀ ਚੌਥੀ ਵਾਰੀ ਕੋਸ਼ਿਸ਼ ਤੋਂ ਬਾਅਦ, ਤੇ ਹੁਣ ਜਦੋਂ ਸਾਰੀ ਵੋਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੂੰ 220 ਵੋਟਾਂ ਮਿਲ ਗਈਆਂ ਹੈਗੀਆਂ, ਜਦ ਕਿ 217 ਵੋਟਾਂ ਐਜ਼ ਏ ਸਪੀਕਰ ਬਣਨ ਲਈ ਚਾਹੀਦੀਆਂ ਹੈਗੀਆਂ। ਸੋ ਨੈਕਸਟ ਸਪੀਕਰ USA ਦੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਮਾਈਕ ਜੌਨਸਨ ਹੋਣਗੇ। ਸੋ ਜੋ ਇਜ਼ਰਾਈਲ ਦੀ ਲੜਾਈ ਚੱਲ ਰਹੀ ਆ, ਯੂਕਰੇਨ ਦੀ ਲੜਾਈ ਚੱਲ ਰਹੀ ਆ, ਦੋ ਵੱਡੇ ਇਸ਼ੂ ਆ ਉਹਨਾਂ ਦੀ ਫੰਡਿੰਗ ਨੂੰ ਲੈ ਕੇ, ਉਹਦੇ ਉੱਤੇ ਹੁਣ ਜੋ ਆ ਕੰਮ ਹੋਊਗਾ ਜੀ। ਜੌਨਸਨ ਹੁਣੀ ਉਹੀ ਨੇ ਜਿਨ੍ਹਾਂ ਨੇ ਟਰੰਪ ਉਹਨਾਂ ਦਾ ਪੂਰਾ ਸਾਥ ਦਿੱਤਾ ਸੀ 2020 ਦੀਆਂ ਇਲੈਕਸ਼ਨ ਨੂੰ ਬੇਸਿਕਲੀ ਇਹ ਕਹਿਣ ਦੇ ਲਈ ਵੀ ਇਹ ਨਤੀਜੇ ਜਿਹੜੇ ਆ ਕਾਈਂਡ ਆਫ ਗਲਤ ਨੇ, ਤੇ ਉਸ ਦੀ ਉਹ ਜਿਹੜੀ ਉਹਨਾਂ ਨੇ ਗੱਲ ਕਰਦੇ ਰਹੇ ਆ। ਸੋ ਓਵਰਟਰਨ ਕਰਨ ਦੀ ਉਹਨਾਂ ਨੇ ਉੱਥੇ ਜਦੋਂ ਉਹ ਗੱਲ ਕੀਤੀ ਸੀ 2020 ਦੇ ਜਿਹੜੀ ਇਲੈਕਸ਼ਨ ਦਾ ਉਸ ਨੂੰ ਲੈ ਕੇ। ਹੁਣ ਕੁੱਲ 215 ਵੋਟਾਂ ਚਾਹੀਦੀਆਂ ਸੀ, 217 ਉੱਦਾਂ ਚਾਹੀਦੀਆਂ ਸੀ, ਪਰ ਕੁਛ ਕੁ ਜਿਹੜੇ ਕਾਂਗਰਸਮੈਨ ਕਾਂਗਰਸਵੂਮਨ ਛੁੱਟੀ ਦੇ ਸੀਗੇ, ਜਿਹਦੇ ਕਰਕੇ ਉਹ ਆਂਕੜਾ ਘੱਟ ਕੇ 215 ਦੇ ਉੱਤੇ ਆ ਗਿਆ ਸੀ। ਇਹਨਾਂ ਨੂੰ ਇਵੈਂਚੁਅਲੀ 220 ਵੋਟਾਂ ਪਈਆਂ ਤੇ 209 ਵੋਟਾਂ ਪਈਆਂ ਆ ਹਕੀਮ ਜੈਫਰੀਜ਼ ਨੂੰ, ਜਿਨ੍ਹਾਂ ਨੂੰ ਪਹਿਲਾਂ ਵੀ ਉਹਨਾਂ ਦੇ ਸਾਰੇ ਡੈਮੋਕ੍ਰੇਟ ਸਾਥੀ ਜਿਹੜੇ ਆ ਉਹ ਵੋਟ ਪਾ ਰਹੇ ਸੀਗੇ। ਸੋ ਟਰੰਪ ਹੁਣਾਂ ਨੇ ਵੀ ਜੌਨਸਨ ਦੇ ਨਾਲ ਜਿਹੜੇ ਆ ਇੱਕ ਹਿਸਾਬ ਦੇ ਨਾਲ ਸਾਥ ਜਿਹੜਾ ਉਹ ਦਿੱਤਾ ਸੀਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਉਹਨਾਂ ਨੇ ਆਉਂਦਿਆਂ ਹੀ ਆਲਰੇਡੀ ਇੱਕ ਵੋਟ ਜਿਹੜੀ ਉਹ ਕਰਵਾ ਦਿੱਤੀ ਆ ਇਜ਼ਰਾਈਲ ਦੀ ਸਪੋਰਟ ਨੂੰ ਲੈ ਕੇ, ਜਿਸ ਦੇ ਵਿੱਚ 10 ਜਿਹੜੇ ਆ ਕਾਂਗਰਸਮੈਨ, ਜਿਨ੍ਹਾਂ ਚੋਂ 9 ਜਿਹੜੇ ਰਹੇ ਨੇ ਡੈਮੋਕ੍ਰੇਟ ਪਾਰਟੀ ਦੇ ਤੇ ਇੱਕ ਜਿਹੜੇ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਉਸ ਰੈਜ਼ੋਲੂਸ਼ਨ ਦੇ ਉਲਟ ਵੋਟ ਪਾਈ ਹੈਗੀ ਆ। ਸੋ 400 ਤੋਂ ਵੱਧ ਵੋਟਾਂ ਉਸ ਰੈਜ਼ੋਲੂਸ਼ਨ ਦੇ ਹੱਕ 'ਚ ਪਈਆਂ ਆ। 5 ਕੁ ਜਿਹੜੇ ਕਾਂਗਰਸਮੈਨ ਸੀ, ਕਾਂਗਰਸ ਪਰਸਨ ਸੀਗੇ, ਉਹਨਾਂ ਨੇ ਉਲਟ ਜਿਹੜੀ ਕਿਸੇ ਪਾਸੇ ਵੀ ਵੋਟ ਨਾ ਪਾਈ, ਸਿਰਫ ਪ੍ਰੈਜ਼ੈਂਟ ਵੋਟ ਜਿਹੜੀ ਉਸ ਵਿੱਚ ਪਾ ਦਿੱਤੀ ਸੀ। ਜਦ ਇਹ ਚੁਣੇ ਗਏ ਤਾਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਸੀ, ਜਿੱਥੇ ਇੱਕ ਪੱਤਰਕਾਰ ਨੇ ਇਹਨਾਂ ਨੂੰ ਇਲੈਕਸ਼ਨ ਦੇ ਬਾਬਤ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਜਿੱਥੇ ਇਹਨਾਂ ਦੇ ਸਾਥੀਆਂ ਨੇ ਉਸ ਨੂੰ ਬੂ ਕਰਕੇ ਬੁਲਸ਼ਿਟ ਜਿਹੜਾ ਸ਼ਬਦ ਆ ਉਹ ਵਰਤ ਕੇ ਉਹਨਾਂ ਨੂੰ ਸ਼ਟ ਅਪ ਕਰਾ ਦਿੱਤਾ। ਸੋ ਉਹਨਾਂ ਨੇ ਅਗਲੇ ਸਵਾਲ ਜਿਹੜੇ ਉਹ ਲੈਣੇ ਸ਼ੁਰੂ ਕਰ ਦਿੱਤੇ। ਸੋ ਹੁਣ ਦੇਖੋ ਆਉਣ ਵਾਲਾ ਜਿਹੜਾ ਰਹਿ ਗਿਆ ਸਮਾਂ ਆ 2024 ਦੇ ਅਖੀਰ ਤੱਕ, ਉਦੋਂ ਤੱਕ ਇਹ ਜਿਹੜੇ ਸਪੀਕਰ ਆ ਉਹ ਕਿਸ ਤਰੀਕੇ ਦਾ ਰੋਲ ਅਦਾ ਕਰਨਗੇ। ਚੌਥਾ ਪੰਜਵਾਂ ਨੋਮੀਨੀ ਸੀਗਾ ਰਿਪਬਲਿਕਨ ਪਾਰਟੀ ਵੱਲੋਂ, ਜਿਸ ਦੇ ਇਵੈਂਚੁਅਲੀ ਹੱਕ ਵਿੱਚ ਜਿਹੜੀ ਆ ਸਾਰੇ ਰਿਪਬਲਿਕਨ ਨੇ ਵੋਟ ਪਾ ਦਿੱਤੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਅੱਜ ਇਹ ਕਿਹਾ ਵੀ ਇਜ਼ਰਾਈਲ ਤਾਂ ਹਮਾਸ ਦੀ ਜੋ ਜੰਗ ਆ ਉਹ ਖਤਮ ਹੋਣੀ ਚਾਹੀਦੀ ਆ, ਤੇ 2 ਸਟੇਟ ਸੋਲੂਸ਼ਨ ਵਿਦ 2 ਸਟੇਟ ਸੋਲੂਸ਼ਨ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਸਾਰਾ ਕੁਝ ਤਦ ਹੀ ਹੋ ਸਕਦਾ ਜੇ ਮਿਡਲ ਈਸਟ ਦੇ ਜਿਹੜੇ ਹੋਰ ਮੁਲਕ ਆ ਉਹ ਵੀ ਰਲ ਕੇ ਚੱਲਣ, ਤੇ ਜੋ ਹਮਾਸ ਆ ਉਹ ਇਜ਼ਰਾਈਲ ਦੇ ਲੋਕਾਂ ਨੂੰ ਟੈਰਰਿਸਟ ਕਰਨ ਤੋਂ ਹਟ ਜਾਵੇ। ਸੋ ਕਹਿੰਦੇ ਵੀ ਇਹਦੇ ਵਿੱਚ ਇਜ਼ਰਾਈਲੀ, ਪੈਲਸਤੀਨੀਅਨ, ਰੀਜਨਲ ਪਾਰਟਨਰਸ, ਗਲੋਬਲ ਲੀਡਰਸ, ਇਹ ਸਾਰਿਆਂ ਨੂੰ ਆਪਣੀ ਇਨਪੁਟ ਪਾਣੀ ਹੈਗੀ ਆ। ਸੋ ਇਹ ਕਾਫੀ ਸਟੈਂਡ ਬਾਈਡਨ ਉਹਨਾਂ ਦਾ ਹੁਣ ਚੇਂਜ ਹੋਇਆ ਹੈਗਾ, ਤੇ ਨਾਲ ਦੀ ਨਾਲ ਉਹਨਾਂ ਨੇ ਇਜ਼ਰਾਈਲ ਨੂੰ ਵੀ ਕਿਹਾ ਆ ਵੀ ਜੇ ਤੁਸੀਂ ਕੋਈ ਐਕਸ਼ਨ ਲੈ ਰਹੇ ਆ, ਜੋ ਰੂਲਸ ਆਫ ਵਾਰ ਹੁੰਦੇ ਆ ਉਹਨਾਂ ਨੂੰ ਫੋਲੋ ਕੀਤਾ ਜਾਵੇ, ਜੋ ਸਿਵਿਲੀਅਨਸ ਆ ਉਹਨਾਂ ਦੀਆਂ ਮੌਤਾਂ
ਨਾ ਹੋਣ, ਤੇ ਨਾਲ ਦੀ ਨਾਲ ਉਹਨਾਂ ਨੇ ਹਮਾਸ ਨੂੰ ਵੀ ਕਿਹਾ ਵੀ ਉਹ ਜੋ ਸਿਵਲੀਅਨ ਆ ਪੈਲਸਤੀਨ ਦੇ ਵਿੱਚ ਉਹਨਾਂ ਦੀ ਸ਼ੀਲਡ ਲੈਂਦੇ ਹੈਗੇ ਆ, ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਜੀ। ਕੈਲੀਫੋਰਨੀਆ ਦੇ ਵਿੱਚ ਨਵਾਂ ਜਿਹੜਾ ਕਾਨੂੰਨ ਆ, ਉਹ ਕਹਿੰਦੇ ਵੀ ਗਾਰੰਟੀ ਕਰੂਗਾ ਵੀ ਬੱਚਿਆਂ ਨੂੰ ਸਕੂਲ ਦੇ ਵਿੱਚ ਜਿਹੜੇ ਸਕੂਲ ਏਜਡ ਚਿਲਡਰਨ ਆ, ਉਹਨਾਂ ਨੂੰ 30 ਮਿੰਟ ਦੀ ਰੀਸੈਸ ਜਿਹੜੀ ਉਹ ਜ਼ਰੂਰ ਮਿਲੇ। ਗਵਰਨਰ ਗੈਵਿਨ ਨਿਊਸਮ ਨੇ ਰੀਸੈਂਟਲੀ ਇਸ ਬਿੱਲ ਨੂੰ ਸਾਈਨ ਕਰਕੇ ਕਾਨੂੰਨ ਦਾ ਰੂਪ ਦੇ ਦਿੱਤਾ। 2024-2025 ਸਕੂਲ ਈਅਰ ਦੇ ਵਿੱਚ ਇਹ ਸਾਰਾ ਕੁਛ ਯੂਜ਼ ਜਿਹੜਾ ਉਹ ਹੋਵੇਗਾ। ਸਕੂਲ ਡੇਜ਼ ਦੇ ਵਿੱਚ ਜਿੱਦਣ ਅਰਲੀ ਡਿਸਮਿਸਲ ਹੁੰਦਾ, ਯਾਨੀ ਕਿ ਨਿਆਣਿਆਂ ਦਾ ਜਲਦੀ ਸਕੂਲ ਮੁੱਕਦਾ ਆ, ਉੱਥੇ ਜਿਹੜੇ ਸਟੂਡੈਂਟਸ ਨੂੰ 15 ਮਿੰਟ ਦੀ ਰੀਸੈਸ ਬ੍ਰੇਕ ਦਾ ਵੀ ਇਸ ਦੇ ਵਿੱਚ ਮੱਦ ਰੱਖੀ ਗਈ ਆ। ਐਜੂਕੇਟਰਸ ਕਹਿੰਦੇ ਵੀ ਅਲਾਓ ਕੀਤੇ ਜਾਣਗੇ ਅੰਟਿਲ ਕੋਈ ਇਮੀਡੀਏਟ ਥ੍ਰੈਟ ਨਹੀਂ ਹੁੰਦਾ ਪਬਲਿਕ ਸੇਫਟੀ ਨੂੰ ਉਸ ਬੱਚੇ ਦੀ, ਜਾਂ ਇੱਕ ਤੋਂ ਵੱਧ ਜਿਹੜੇ ਉਸ ਬੱਚੇ ਦੀ ਜਿਹੜੀ ਆ ਜਿਹੜੇ ਸਾਥੀ ਆ ਉਹਨਾਂ ਦੀ ਸੇਫਟੀ ਨੂੰ ਲੈ ਕੇ। ਸੋ ਇਹ ਜਿਹੜਾ ਸੈਨੇਟਰ ਜੋਸ਼ ਨਿਊਮਨ ਡੈਮੋਕ੍ਰੇਟ ਪਾਰਟੀ ਦੇ ਜਿਹੜੇ LA ਔਰੰਜ ਕਾਊਂਟੀ ਜਾਂ ਸੈਨ ਬਰਨਾਰਡੀਨੋ ਕਾਊਂਟੀਜ਼ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੇ ਇਸ ਨੂੰ ਇੰਟਰੋਡਿਊਸ ਕੀਤਾ ਸੀਗਾ। ਸੋ ਹੁਣ 30 ਮਿੰਟ ਦੀ ਜਿਹੜੀ ਰੀਸੈਸ ਬ੍ਰੇਕ ਆ, ਉਹ ਇਸ ਕਾਨੂੰਨ ਦੇ ਤਹਿਤ ਬੱਚਿਆਂ ਨੂੰ ਮਿਲਿਆ ਕਰੇਗੀ। ਜੀ, ਅਗਲੀ ਖਬਰ ਵੱਲ ਚਲੀਏ। ਪਿਛਲੇ ਹਫ਼ਤੇ ਇੱਕ ਬਹੁਤ ਹੀ ਦਰਦਨਾਕ ਐਕਸੀਡੈਂਟ ਸਦਰਨ ਕੈਲੀਫੋਰਨੀਆ ਦੇ ਵਿੱਚ ਹੋਇਆ ਸੀ, ਜਿੱਥੇ ਇੱਕ ਡਰਾਈਵਰ 104 ਮੀਲ ਪਰ ਆਵਰ ਦੇ ਹਿਸਾਬ ਨਾਲ, ਜੋ ਮੈਲੀਬੂ ਵਾਲਾ ਏਰੀਆ ਆ, ਉੱਥੇ ਡਰਾਈਵ ਕਰ ਰਿਹਾ ਸੀ, ਜਿਹਦੇ ਨਾਲ 4 ਜਣਿਆਂ ਦੀ ਮੌਤ ਹੋ ਗਈ ਸੀ, ਜੋ ਪੈਪਰਡਾਈਨ ਸਕੂਲ ਦੇ ਜਿਹੜੇ ਆ ਸਟੂਡੈਂਟ ਸੀਗੇ। ਜੀ ਸੋ ਡਿਸਟ੍ਰਿਕਟ ਅਟਾਰਨੀ ਨੇ ਇਹ ਕਿਹਾ ਆ ਵੀ ਫਰੇਜ਼ਰ ਮਾਈਕਲ ਬੋਮ 22 ਸਾਲਾਂ ਦਾ, ਉਸ ਨੂੰ 4 ਕਾਊਂਟਸ ਆਫ ਗ੍ਰੌਸ ਵਹੀਕੂਲਰ ਮੈਨਸਲਾਟਰ ਦੇ ਲਈ ਚਾਰਜ ਕੀਤਾ ਗਿਆ ਹੈਗਾ। ਕਹਿੰਦੇ ਵੀ ਇਸ ਬੰਦੇ ਲਈ ਕਿਸੇ ਹੋਰ ਦੀ ਲਾਈਫ ਦੀ ਕੋਈ ਵੀ ਦਰਦ ਨਹੀਂ ਹੈਗੀ, ਵੀ ਤੂੰ 45 ਮੀਲ ਪਰ ਆਵਰ ਦੀ ਜਿੱਥੇ ਸਪੀਡ ਆ ਜ਼ੋਨ ਆ, ਉੱਥੇ 104 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਿਹਾ ਆ, ਤੇ ਟੋਟਲੀ ਕੰਪਲੀਟ ਡਿਸਰਿਗਾਰਡ ਫॉर ਲਾਈਫ ਹੈਗਾ। ਸੋ ਉਹਨੂੰ ਵੈਡਨਸਡੇ ਨੂੰ ਵੈਨਸ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਸੀ। $4 ਮਿਲੀਅਨ ਦੇ ਉਹਦੀ ਜਿਹੜੀ ਬੇਲ ਆ ਉਹ ਰੱਖੀ ਗਈ ਹੈਗੀ ਆ। 4 ਲੋਕ ਜਿਨ੍ਹਾਂ ਦੀ ਮੌਤ ਹੋਈ ਸੀ, ਉਹਨਾਂ ਦੇ ਨਿਆਮ ਰੋਲਸਟਨ, ਪੇਟਨ ਸਟਿਊਅਰਟ, ਆਸ਼ਾ ਵੇਅਰ, ਡੈਸਲਿਨ ਵਿਲੀਅਮਸ, ਇਹ ਉਹਨਾਂ ਦੇ ਨਾਂ ਦੱਸੇ ਆ, ਤੇ ਉਹ ਆਲਫਾ ਫੀ ਸੋਰਾਲਿਟੀ ਤੇ ਸੀਨੀਅਰਸ ਪੈਪਰਡਾਈਨ ਯੂਨੀਵਰਸਿਟੀ ਦੇ ਵਿੱਚ ਸੀਗੇ। ਤੇ ਉਸ ਨੂੰ ਪਹਿਲਾਂ ਜੋ ਵਹੀਕਲ ਇੰਨੀ ਤੇਜ਼ ਚਲਾ ਰਿਹਾ ਸੀ, ਛੱਡ ਵੀ ਦਿੱਤਾ ਗਿਆ ਸੀ, ਬਾਅਦ ਦੇ ਵਿੱਚ ਉਸਨੂੰ ਫਿਰ ਅਰੈਸਟ ਕਰ ਲਿਆ ਗਿਆ ਸੀਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦੇ ਪੁਲਿਸ ਅਧਿਕਾਰੀਆਂ ਨੇ ਅੱਜ ਨਵੇਂ ਆંકੜੇ ਪੇਸ਼ ਕੀਤੇ। ਉਹ ਇਹ ਕਹਿ ਰਹੇ ਆ ਵੀ ਸੈਕਰਾਮੈਂਟੋ ਦੇ ਵਿੱਚ ਜਿਹੜਾ ਵਾਇਲੈਂਟ ਕ੍ਰਾਈਮ ਆ, ਉਹ 18% ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਇਆ ਹੈਗਾ ਆ। ਇਸ ਦੇ ਬਾਰੇ ਜਿਹੜੀ ਗੱਲਬਾਤ ਕਰਦੇ ਹੋਏ 10 ਮਹੀਨੇ ਦੇ ਪੁਲਿਸ ਪੀਰੀਅਡ ਨੂੰ ਜਿਹੜਾ ਉਹ ਚੈੱਕ ਕੀਤਾ ਗਿਆ। ਇਸ ਵਾਰ ਜਨਵਰੀ ਤੋਂ ਲੈ ਕੇ ਸਤੰਬਰ 2023 ਤੱਕ ਇਹ ਆંકੜੇ ਜਿਹੜੇ ਉਹ ਦਰਜ ਕੀਤੇ ਗਏ, ਤੇ ਡਾਟਾ ਪੁਆਇੰਟਸ ਕਹਿੰਦੇ ਇਹ ਇੰਡੀਕੇਟ ਕਰ ਰਹੇ ਆ 18.2% ਡਿਕਲਾਈਨ ਹੋਇਆ ਆ ਵਾਇਲੈਂਟ ਕ੍ਰਾਈਮ ਦੇ ਵਿੱਚ। ਪੁਲਿਸ ਕਹਿੰਦੀ ਆ ਰੋਬਰੀਜ਼ 6% ਘਟੀਆਂ, ਐਗਰੀਵੇਟਿਡ ਅਸਾਲਟ 21%, ਰੇਪ ਦੇ ਕੇਸਿਸ 40% ਤੇ ਹੋਮਿਸਾਈਡ 40% ਇਸ ਦੇ ਵਿੱਚ ਘਟੇ ਆ। ਪੁਲਿਸ ਕਹਿ ਰਹੀ ਆ ਵੀ ਜਿਹੜੀ ਨਵੀਂ ਵਾਇਲੈਂਟ ਕ੍ਰਾਈਮ ਰਿਡਕਸ਼ਨ ਸਟ੍ਰੈਟਜੀ ਜਿਹੜੀ ਪਿਛਲੇ ਸਾਲ ਚਾਲੂ ਕੀਤੀ ਗਈ ਸੀ, ਸ਼ਹਿਰ ਦੇ ਕੁਝ ਅਜਿਹੇ ਹਿੱਸਿਆਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਜ਼ਿਆਦਾ ਕ੍ਰਾਈਮ ਡਿਸਪ੍ਰੋਪੋਰਸ਼ਨੇਟਲੀ ਹੁੰਦਾ ਆ, ਉਹਦੇ ਨਾਲ ਅਸਰ ਪੈ ਰਿਹਾ ਆ। ਪੁਲਿਸ ਨੇ ਨਾਲ ਹੀ ਫੈਡਰਲ ਸਰਕਾਰ ਦਾ ਵੀ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜੀ ਗਨ ਵਾਇਲੈਂਸ ਨੂੰ ਐਡਰੈਸ ਕਰਨ ਦੇ ਲਈ ਉਹਨਾਂ ਨੇ ਜਿਹੜੇ ਨਵੇਂ ਕਹਿ ਲਓ ਵੀ ਪ੍ਰੋਗਰਾਮਸ ਜਾਂ ਪਾਰਟਨਰਸ਼ਿਪਸ ਬਣਾਈਆਂ ਆ, ਉਹ ਕੰਮ ਕਰ ਰਹੀਆਂ ਆ। ਪਾਰਟਨਰਸ਼ਿਪ ਕਹਿੰਦੇ ਵੀ ਇਹਨਾਂ ਦੇ ਦੁਆਰਾ ਲੋਕਲ ਲੈਵਲ ਦੇ ਉੱਤੇ ਆਰਗੇਨਾਈਜੇਸ਼ਨ ਦੇ ਨਾਲ ਕੀਤੀਆਂ ਗਈਆਂ। ਇੱਕ ਮੈਜਰ ਯੂ ਦੇ ਤਹਿਤ ਜੋ ਕਿ ਸਿਟੀ ਕੌਂਸਲ ਨੇ ਅਪਰੂਵ ਕੀਤਾ ਆ, ਤੇ 14 ਜਿਹੜੀਆਂ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਆ, ਉਹਨਾਂ ਨੂੰ $3 ਮਿਲੀਅਨ ਮਿਲਣਗੇ ਇਸੇ ਕੰਮ ਨੂੰ ਅੱਗੇ ਹੋਰ ਐਕਸਟੈਂਡ ਕਰਨ ਦੇ ਲਈ। ਪੁਲਿਸ ਚੀਫ ਕੈਥੀ ਲੈਸਟਰ, ਮੇਅਰ ਡੈਰਲ ਸਟਾਈਨਬਰਗ ਤੇ ਹੋਰ ਜਿਹੜੇ ਕਈ ਵੱਖ-ਵੱਖ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਦੇ ਰਿਪਰੈਜ਼ੈਂਟੇਟਿਵਸ ਅੱਜ ਸਿਟੀ ਹਾਲ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਸੀਗੇ। ਉਹਨਾਂ ਨੇ ਕਿਹਾ ਵੀ ਕੁਛ ਨਾ ਕੁਛ ਠੀਕ ਹੋ ਰਿਹਾ ਆ ਸੈਕਰਾਮੈਂਟੋ ਦੀ ਸਿਟੀ ਦੇ ਵਿੱਚ, ਤੇ ਅਸੀਂ ਸੈਕਰਾਮੈਂਟੋ ਦੇ ਵਿੱਚ ਇੱਕ ਵਧੀਆ ਕਮਿਊਨਿਟੀ ਜਿਹੜੀ ਆ ਉਸ ਨੂੰ
ਬਣਾ ਰਹੇ ਹੈਗੇ ਆ। ਸੋ ਸੈਕਰਾਮੈਂਟੋ ਦਾ ਡਿਕਲਾਈਨ ਨੈਸ਼ਨਲ ਐਵਰੇਜ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਕਾਫੀ ਵੱਡਾ ਜਿਹੜਾ ਆ ਉਹ ਦੇਖਿਆ ਜਾ ਰਿਹਾ ਹੈਗਾ ਆ। ਸੋ ਇਹ ਸੈਕਰਾਮੈਂਟੋ ਦੀ ਖੁਦ ਪੁਲਿਸ ਉਹ ਜਿਹੜੇ ਸਟੈਟ ਪੇਸ਼ ਕਰਕੇ ਇਸ ਨੂੰ ਜਿਹੜੀ ਉਹ ਦਰਸਾ ਰਹੀ ਆ ਵੀ ਪਿਛਲੇ ਸਾਲ ਦੇ ਮੁਕਾਬਲੇ ਕ੍ਰਾਈਮ ਸੈਕਰਾਮੈਂਟੋ 'ਚ ਘੱਟ ਹੋ ਰਿਹਾ ਆ। ਲੋਕ ਕੀ ਸੋਚਦੇ ਨੇ ਉਸ ਦੇ ਬਾਰੇ ਅਜੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਥੋੜ੍ਹੀਆਂ ਟਿੱਪਣੀਆਂ ਜਾਂ ਉਹਨਾਂ ਦੇ ਬਿਆਨ ਆਉਣਗੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ 60 ਦੇ ਕਰੀਬ ਹਾਊਸਿੰਗ ਬਿਲਸ ਇਸ ਸਾਲ ਸਾਈਨ ਕੀਤੇ ਆ, ਜੋ ਕਿ ਕੈਲੀਫੋਰਨੀਆ ਨੂੰ ਟੋਟਲੀ ਚੇਂਜ ਕਰ ਦੇਣਗੇ। ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਲਿਆਈਆਂ ਗਈਆਂ ਹੈਗੀਆਂ ਆ। ਐਨਫੋਰਸਿੰਗ ਟੈਨੈਂਟ ਪ੍ਰੋਟੈਕਸ਼ਨ ਤੋਂ ਕਿਸ ਤਰ੍ਹਾਂ ਜਿਹੜੀਆਂ ਬਿਲਡਿੰਗਸ ਨੂੰ ਫਾਸਟਰ ਬਣਾਉਣਾ, ਟਾਲਰ ਕਿੱਦਾਂ ਲੰਮੀਆਂ ਕਿੱਦਾਂ ਬਣਾਉਣੀਆਂ, ਇਹ ਸਾਰੇ ਤਰ੍ਹਾਂ ਦੇ ਬਿੱਲ ਜਿਹੜੇ ਆ ਐਡ ਕੀਤੇ ਗਏ ਆ। ਕਿੰਨੇ ਟਾਊਨ ਹੋਮ ਐਕਸਟਰਾ ਐਡ ਹੋ ਸਕਦੇ ਆ, ਫਾਸਟਰ ਅਪਰੂਵਲਸ ਜਿਨ੍ਹਾਂ ਨੇ ਪਰਮਿਟ ਲੈਣੇ ਆ, ਲਾਰਜ ਮਿਕਸਡ ਇਨਕਮ ਬਿਲਡਿੰਗਸ, ਮੋਟਲ ਤੇ ਆਫਿਸਸ ਨੂੰ ਕਨਵਰਟ ਕਿਸ ਤਰ੍ਹਾਂ ਕਰਨਾ ਹੈਗਾ ਹਾਊਸਿੰਗ ਯੂਨਿਟਸ, ਹਾਊਸਿੰਗ ਔਨ ਰਿਲੀਜੀਅਸ ਲੈਂਡਸ। ਸੋ ਬਹੁਤ ਸਾਰੇ ਆਪਣੇ ਗੁਰੂ ਘਰ ਆ ਜਿਨ੍ਹਾਂ ਦੀ ਬਹੁਤ ਵੱਡੀ ਵੱਡੀ ਜ਼ਿਆਦਾ ਜ਼ਮੀਨ ਆ, ਉਹਨਾਂ ਦੇ ਉੱਤੇ ਹਾਊਸਿੰਗ ਬਣ ਸਕਦੀ ਹੈਗੀ ਆ। ਇਹ ਇੱਕ ਵਧੀਆ ਹੈਗਾ। ਐਨਫੋਰਸਮੈਂਟ ਆਫ ਟੈਨੈਂਟ ਰਾਈਟਸ ਐਂਡ ਹੈਬਿਟੇਸ਼ਨਲ ਕੋਡਸ, ਇਹ ਇਸ ਤੋਂ ਬਿਨਾਂ ਰਿਡਿਊਸਿੰਗ ਬੈਰੀਅਰਸ ਟੂ ਗੈਟਿੰਗ ਏ ਲੀਜ਼, ਕੰਡੋ ਏਡੀਯੂਜ਼, ਪ੍ਰੀ ਅਪਰੂਵਡ ਏਡੀਯੂ ਪਲਾਨਸ, ਇਹ ਸਾਰਾ ਕੁਝ ਕਿੰਨੇ ਸਾਰੇ ਜਿਹੜੇ ਬਿੱਲ ਸੀਗੇ ਜਿਹੜੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਸ ਵਾਰੀ ਸਾਈਨ ਕੀਤੇ ਆ। ਸੋ ਇਹਦੇ ਨਾਲ ਜੋ ਘਾਟ ਹੈਗੀ ਆ ਹਾਊਸਿੰਗ ਯੂਨਿਟਸ ਦੀ, ਉਹ ਜਲਦੀ ਤੋਂ ਜਲਦੀ ਪੂਰੀ ਹੋਊਗੀ। ਜੀ, ਕੈਲੀਫੋਰਨੀਆ ਦੇ ਵਿੱਚ ਜਿਹੜੇ ਕਾਨੂੰਨ ਘਾੜੇ ਆ ਉਹ ਕੁਛ ਨਵੇਂ ਸਖਤ ਰੂਲ ਬਣਾਉਣ ਦੇ ਬਾਰੇ ਸੋਚ ਰਹੇ ਆ, ਖਾਸ ਕਰਕੇ ਜਿੱਥੇ ਅੱਗਾਂ ਜ਼ਿਆਦੀਆਂ ਲੱਗਦੀਆਂ ਫਾਇਰ ਪ੍ਰੋਨ ਏਰੀਆਜ਼ ਦੇ ਵਿੱਚ ਵੈਜੀਟੇਸ਼ਨ ਤੇ ਲੈਂਡਸਕੇਪਿੰਗ ਨੂੰ ਲੈ ਕੇ। ਪਿਛਲੇ ਕਈ ਸਾਲਾਂ ਤੋਂ ਖਤਰਨਾਕ ਅੱਗਾਂ, ਮਾਰੂ ਅੱਗਾਂ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਲੱਗਦੀਆਂ ਆ ਰਹੀਆਂ ਆ, ਜਿੱਥੇ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਬਹੁਤ ਹੁੰਦਾ ਆ ਰਿਹਾ ਆ। ਹੁਣ ਕਹਿੰਦੇ ਵੀ ਇਹ ਸੋਚਿਆ ਜਾ ਰਿਹਾ ਵੀ ਕੈਲੀਫੋਰਨੀਆ ਸੋਚ ਰਿਹਾ ਵੀ ਘਰ ਤੋਂ ਘੱਟੋ ਘੱਟ 5 ਫੀਟ ਦੂਰ ਹੀ ਜਿਹੜੀ ਵੈਜੀਟੇਸ਼ਨ ਆ ਉਹ ਲਗਾਈ ਜਾਵੇ, ਜਿਸ ਦੇ ਨਾਲ ਫਾਇਰ ਰਿਸਕ ਜਿਹੜਾ ਉਹ ਘਟੂਗਾ। ਅਜੇ ਡਰਾਫਟ ਹੋ ਰਿਹਾ ਆ, ਇਹ ਜਿਹੜੀ ਅੰਦਰਲੀ ਜਿਹੜੀ ਚਰਚਾ ਆ ਉਹ ਸੁਣਨ ਨੂੰ ਉੱਥੇ ਮਿਲ ਰਹੀ ਹੈ। NPR ਨੇ ਇਸ ਦੇ ਉੱਤੇ ਰਿਪੋਰਟ ਕਰਦੇ ਹੋਏ ਇਹੀ ਜਿਹੜਾ ਉਹ ਲਿਖਿਆ, ਕਹਿੰਦੇ ਵੀ ਪਬਲਿਕ ਪੁਸ਼ਬੈਕ ਇਸ ਦੇ ਉੱਤੇ ਇੰਟੈਂਸ ਹੋ ਸਕਦਾ ਆ, ਕਿਉਂਕਿ ਬਹੁਤ ਸਾਰੇ ਘਰਾਂ ਦੇ ਨਜ਼ਦੀਕ 5 ਫੁੱਟ ਤੋਂ ਲਾਗੇ ਹੀ ਵੈਜੀਟੇਸ਼ਨ, ਫੁੱਲ ਬੂਟੀਆਂ ਤੇ ਹੋਰ ਕਈ ਕੁਛ ਜਿਹੜਾ ਆ ਉਹ ਲੱਗਾ ਹੁੰਦਾ ਆ। ਇਹ ਸਾਰੀਆਂ ਚੀਜ਼ਾਂ ਨੂੰ ਪੱਟ ਕੇ ਦੂਰ ਜਿਹੜਾ ਉਹ ਕਰਨਾ ਕਈਆਂ ਦੇ ਲਈ ਫਾਈਨੈਂਸ਼ਲੀ ਵੀ ਪੋਸੀਬਲ ਨਹੀਂ ਹੋਊਗਾ। ਪਰ ਫਾਇਰ ਪ੍ਰੋਨ ਏਰੀਆਜ਼ ਦੇ ਵਿੱਚ ਵੈਜੀਟੇਸ਼ਨ ਤੇ ਲੈਂਡਸਕੇਪਿੰਗ ਨੂੰ ਲੈ ਕੇ ਨਵੇਂ ਸਖਤ ਕਾਨੂੰਨ ਜਿਹੜੇ ਜਲਦ ਹੀ ਕੈਲੀਫੋਰਨੀਆ 'ਚ ਦੇਖਣ ਨੂੰ ਮਿਲ ਸਕਦੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਅੱਜ ਫ੍ਰਿਜ਼ਨੋ ਦੇ ਵਿੱਚ ਸਮੈਸ਼ ਐਂਡ ਗ੍ਰੈਬ ਹੋਇਆ ਫ੍ਰਿਜ਼ਨੋ ਕੋਲੰਬੀਆ ਸਟੋਰ ਦੇ ਉੱਤੇ। ਕਹਿੰਦੇ ਭਈ 3:30 ਤੇ ਤੜਕੇ ਜੋ ਕੋਲੰਬੀਆ ਸਪੋਰਟਸ ਵੀਅਰ ਦਾ ਸਟੋਰ ਹੈਗਾ ਪਾਮ ਤੇ ਸ਼ਾਹ ਐਵਨਿਊ ਦੇ ਉੱਤੇ, ਉੱਥੇ ਜਦੋਂ ਆਫੀਸਰਸ ਪਹੁੰਚੇ, ਉਸ ਤੋਂ ਪਹਿਲਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੁਟੇਰੇ ਸੀ ਉਹ ਸ਼ੀਸ਼ੇ ਭੰਨ ਕੇ ਵਿੱਚੋਂ ਸਮਾਨ ਲੈ ਕੇ ਭੱਜ ਗਏ ਸੀ। ਮੈਨੇਜਰ ਨੇ ਇਹ ਐਸਟੀਮੇਟ ਕੀਤਾ ਵੀ $20,000 ਤੋਂ ਵੱਧ ਦਾ ਜੋ ਸਮਾਨ ਆ ਉਹ ਚੋਰੀ ਕਰਕੇ ਲੈ ਗਏ। $15,000 ਤੋਂ ਵੱਧ ਦਾ ਜੋ ਨੁਕਸਾਨ ਕੀਤਾ ਗਿਆ, ਜਿਹੜੇ ਵਿੰਡੋਜ਼ ਤੋੜੀਆਂ ਗਈਆਂ, ਜਿਹੜੇ ਆਪਣੀ ਡੋਰ ਆ ਉਹ ਤੋੜੇ ਗਏ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਫ੍ਰਿਜ਼ਨੋ ਪੁਲਿਸ ਨੇ ਰਿਕੁਐਸਟ ਵੀ ਲੋਕਾਂ ਤੋਂ ਮੰਗੀ ਆ, ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ, ਪਿਕਚਰਸ ਹੋਣ, ਵੀਡੀਓ ਹੋਵੇ ਤਾਂ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ। ਜੀ, ਮੈਰੀਪੋਸਾ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਕਿਹਾ ਆ, ਡੈਪਟੀਜ਼ ਇਸ ਟਾਈਮ ਇੱਕ ਮੈਨਹੰਟ ਦੇ ਉੱਤੇ ਲੱਗੇ ਹੋਏ ਆ, ਮੈਨਹੰਟ ਤੇ ਜਿਸ ਦੇ ਵਿੱਚ ਕਹਿੰਦੇ ਵੀ ਇੱਕ ਬੰਦਾ ਜਿਸ ਨੂੰ ਆਰਮਡ ਤੇ ਡੇਂਜਰਸ ਮੰਨਿਆ ਜਾ ਰਿਹਾ ਆ, ਉਸ ਦੀ ਭਾਲ ਚੱਲ ਰਹੀ ਆ। ਇਨਵੈਸਟੀਗੇਟਰਸ ਕਹਿ ਰਹੇ ਆ ਵੀ ਉਹਨਾਂ ਨੂੰ ਕ੍ਰੈਡੀਬਲ ਇਨਫੋਰਮੇਸ਼ਨ ਮਿਲੀ ਹੈ ਕਈ ਸੋਰਸਿਸ ਤੋਂ ਵੀ ਜਸਟਿਨ ਬੋਲਟਨ, ਜਿਸ ਨੇ 15 ਜੂਨ 2022 ਨੂੰ ਕਹਿੰਦੇ ਵੀ ਪੁਲਿਨਸ ਨਾਂ ਦੇ ਬੰਦੇ ਦਾ ਹੋਮਿਸਾਈਡ ਕੀਤਾ ਆ, ਉਸ ਦੇ ਵਿੱਚ ਉਸ ਦਾ ਨਾਮ ਆਉਂਦਾ ਆ। ਤੇ ਉਹ ਕਿਤੇ ਨਾ ਕਿਤੇ ਦੇਖਿਆ ਗਿਆ ਆ ਮੈਰੀਪੋਸਾ ਕਾਉਂਟੀ ਦੇ ਵਿੱਚ। ਸੋ ਇਨਵੈਸਟੀਗੇਟਰ ਕਹਿੰਦੇ ਆ ਵੀ ਇਸ ਨੂੰ ਆਰਮਡ ਤੇ ਡੇਂਜਰਸ ਮੰਨਿਆ ਜਾਵੇ। 8 ਸਤੰਬਰ 2022 ਨੂੰ ਜਿਹੜੇ ਡਿਟੈਕਟਿਵਸ ਆ ਮੈਰੀਪੋਸਾ ਕਾਉਂਟੀ ਦੇ, ਉਹਨਾਂ ਨੇ ਜੀਪ ਚਰੀਓਕੀ ਇੱਕ ਲੱਭੀ ਸੀਗੀ, ਜਿਹੜੀ ਵੈਂਡੀ ਪੁਲਿਨਸ ਦੇ ਬਾਰੇ ਦੁਆਰਾ ਜਿਹੜੀ ਉਹ ਚਲਾਈ ਜਾ ਰਹੀ ਸੀ। ਇੱਕ ਬਹੁਤ ਹੀ ਮੈਰੀਪੋਸਾ ਕਾਉਂਟੀ ਦੀ ਡੂੰਘੀ ਐਮਬੈਂਕਮੈਂਟ ਦੇ ਵਿੱਚ, ਸਟੀਪ ਐਮਬੈਂਕਮੈਂਟ ਦੇ ਉੱਤੇ ਉਹ ਮਿਲੀ ਸੀਗੀ। ਫੋਰੈਂਸਿਕ ਐਨਾਲਿਸਿਸ ਤੋਂ ਪਤਾ ਲੱਗਾ ਸੀਗਾ ਵੀ ਵੈਂਡੀ ਦਾ ਹੀ ਇਸ ਦੇ ਵਿੱਚ DNA ਸੀਗਾ। ਸੋ ਹੁਣ ਜਸਟਿਨ ਬੋਲਟਨ ਉਸ
ਹੋਮਿਸਾਈਡ ਦੇ ਨਾਲ ਜੁੜਿਆ ਹੋਇਆ ਬੰਦਾ, ਉਸ ਦੀ ਭਾਲ ਜਿਹੜੀ ਉਹ ਜਾਰੀ ਆ ਤੇ ਕਹਿੰਦੇ ਵੀ ਉਹ ਉੱਥੇ ਹੀ ਹੋ ਸਕਦਾ ਆ, ਆਰਮਡ ਤੇ ਡੇਂਜਰਸ ਹੀ ਉਸ ਨੂੰ ਮੰਨਿਆ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਆਨਲਾਈਨ ਸਟਿੰਗ ਆਪਰੇਸ਼ਨ ਕੀਤਾ ਗਿਆ ਸੀ ਫਰਿਜ਼ਨੋ ਤੇ ਟੁਲੈਰੀ ਕਾਉਂਟੀਜ਼ ਦੀ ਪੁਲਿਸ ਵੱਲੋਂ। 14 ਦੇ ਕਰੀਬ ਸੈਕਸ਼ੂਅਲ ਪ੍ਰੀਡੇਟਰਸ ਨੂੰ ਅਰੈਸਟ ਕੀਤਾ ਗਿਆ ਹੈਗਾ, ਜਿਨ੍ਹਾਂ ਦੇ ਵਿੱਚ ਇੱਕ ਪੰਜਾਬੀ ਮੂਲ ਦਾ ਸੁਖਪ੍ਰੀਤ ਸਿੰਘ ਜੱਸੜ ਨਾਮ ਦਾ ਵੀ ਜਿਹੜੀ ਪਿਕਚਰਸ ਆ ਉਹ ਘੁੰਮ ਰਹੀਆਂ ਹੈਗੀਆਂ। ਸੋ ਜਿੰਨੇ ਵੀ ਇਹ ਲੋਕ ਅਰੈਸਟ ਕੀਤੇ ਗਏ ਆ, ਉਹਨਾਂ ਦੀਆਂ ਜਿਹੜੀਆਂ ਪਿਕਚਰਸ ਆ ਸਾਰੀਆਂ ਹੀ ਪੁਲਿਸ ਡਿਪਾਰਟਮੈਂਟਸ ਨੂੰ ਦਿੱਤੀਆਂ ਗਈਆਂ ਹੈਗੀਆਂ ਤੇ ਉਹਨਾਂ ਨੂੰ ਹਜੇ ਤੱਕ ਬੇਲ ਤੇ ਛੱਡਿਆ ਨਹੀਂ ਗਿਆ ਹੈਗਾ। ਫਰਿਜ਼ਨੋ ਕਾਉਂਟੀ ਦੇ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਸਟੀਵ ਰਾਈਟ ਨੇ ਇਹ ਦੱਸਿਆ ਵੀ ਇਹ ਸਾਰਿਆਂ ਨੇ ਜੋ ਲੀਵਡ ਐਕਟ ਵਿਦ ਚਾਈਲਡ, ਅਟੈਂਪਟ ਟੂ ਕੰਟੈਕਟ ਅ ਮਾਈਨਰ ਵਿਦ ਦਾ ਇੰਟੈਂਟ ਟੂ ਕਮਿਟ ਅ ਸੈਕਸ਼ੂਅਲ ਅਫੈਂਸ, traveling to an arranged meeting place with the intent to commit a sexual offense, ਇਹ ਸਾਰੇ ਚਾਰजेस ਦੇ ਵਿੱਚ ਇਹ ਜੋ ਬੰਦੇ ਆ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੋਰਡ ਵਾਲਿਆਂ ਦੀ ਜਿਹੜੀ ਸਟ੍ਰਾਈਕ ਚੱਲ ਰਹੀ ਸੀ, UAW ਦੀ ਜਿਹੜੀ ਸਟ੍ਰਾਈਕ ਉੱਥੇ ਚੱਲ ਰਹੀ ਸੀ, AP ਨਿਊਜ਼ ਰਿਪੋਰਟ ਕਰ ਰਿਹਾ ਵੀ ਆਟੋ ਵਰਕਰਸ ਦੇ ਨਾਲ ਫੋਰਡ ਨੇ ਡੀਲ ਜਿਹੜੀ ਉਹ ਬਣਾ ਲਈ ਆ, ਟੈਂਟੇਟਿਵ ਡੀਲ ਜਿਹੜੀ ਆ ਉਹ ਬਣੀ ਆ, ਜਿਸ ਦੇ ਵਿੱਚ 25% ਤਨਖਾਹ ਦੇ ਵਿੱਚ ਵਾਧੇ ਨੂੰ ਜਿਹੜੀ ਮਨਜ਼ੂਰੀ ਮਿਲ ਸਕਦੀ ਆ। ਤਕਰੀਬਨ 6 ਹਫ਼ਤੇ ਤੋਂ ਚੱਲ ਰਹੀ ਹੈ ਜਿਹੜੀ ਸਟ੍ਰਾਈਕ ਸੀਗੀ ਡਿਟਰੋਇਟ ਦੇ ਆਟੋ ਮੇਕਰਸ ਦੇ ਉਲਟ। 4 ਸਾਲ ਦੀ ਡੀਲ ਜਿਹੜੀ ਸਾਹਮਣੇ ਆਈ ਆ, ਉਸ ਨੂੰ ਅਜੇ 57,000 ਜਿਹੜੇ ਯੂਨੀਅਨ ਦੇ ਮੈਂਬਰਸ ਆ ਉਸ ਦੇ ਦੁਆਰਾ ਅਪਰੂਵ ਕੀਤਾ ਜਾਣਾ ਆ, ਪਰ ਫੋਰਡ ਕਹਿ ਰਿਹਾ ਆ ਵੀ ਅਸੀਂ ਇਸ ਡੀਲ ਨੂੰ ਜਿਹੜਾ ਉਹ ਅੱਗੇ ਲੈ ਕੇ ਜਾ ਸਕਦੇ ਆ। ਸੋ ਹੁਣ ਜਿਹੜੀ ਯੂਨੀਅਨ ਆ ਉਹ ਕਹਿ ਰਹੀ ਆ ਸਾਰੇ ਵਰਕਰਸ ਨੂੰ ਜਿਹੜੇ ਫੋਰਡ ਦੇ ਉੱਤੇ ਆ ਵੀ ਉਹ ਆਪੋ ਆਪਣੇ ਕੰਮਾਂ ਦੇ ਉੱਤੇ ਕੱਲ ਤੋਂ ਜਿਹੜੇ ਉਹ ਆ ਜਾਣ। ਇਸ ਦੇ ਨਾਲ ਕਹਿੰਦੇ ਜਨਰਲ ਮੋਟਰ ਤੇ ਜਿਹੜਾ ਸਟੈਲੈਂਟਸ ਉਹਨਾਂ ਦੇ ਉੱਤੇ ਕਾਫੀ ਦਬਾਅ ਜਿਹੜਾ ਉਹ ਪਊਗਾ, ਕਿਉਂਕਿ ਫੋਰਡ ਕੇਵਿਨ ਕਰ ਗਈ ਆ। ਫੋਰਡ ਜਿਹੜੀ ਇਹਨਾਂ ਦੀਆਂ ਮੰਗਾਂ ਨੂੰ ਮੰਨ ਰਹੀ ਆ, ਸੋ ਇਹਦੇ ਨਾਲ ਦੂਜੀਆਂ ਕੰਪਨੀਆਂ ਦੇ ਉੱਤੇ ਵੀ ਜਿਹੜਾ ਉਹ ਪ੍ਰੈਸ਼ਰ ਜਿਹੜਾ ਉਹ ਪਊਗਾ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਸੈਕਰਾਮੈਂਟੋ ਵੀ ਅਮਰੀਕਾ ਦੇ ਜਿਹੜੇ ਵੱਡੇ ਸ਼ਹਿਰ ਆ ਉਹਨਾਂ 'ਚ ਜੇ ਤੁਸੀਂ ਰਹਿੰਦੇ ਆ, ਵਨ ਆਫ ਦਾ ਐਕਸਪੈਂਸਿਵ ਪਲੇਸ ਗਿਣਿਆ ਗਿਆ ਹੈਗਾ। US ਨਿਊਜ਼ ਤੇ ਵਰਲਡ ਰਿਪੋਰਟ ਨੇ ਕੈਲੀਫੋਰਨੀਆ ਦੀ ਕੈਪੀਟਲ ਸਿਟੀ ਸੈਕਰਾਮੈਂਟੋ ਨੂੰ 15ਵਾਂ ਮੋਸਟ ਐਕਸਪੈਂਸਿਵ ਪਲੇਸ ਟੂ ਲਿਵ ਇਨ ਅਮਰੀਕਾ ਗਰਦਾਨਿਆ ਹੈਗਾ। 25 ਸ਼ਹਿਰ ਉਹਨਾਂ ਨੇ ਗਿਣੇ ਹੈਗੇ, ਜਿਨ੍ਹਾਂ ਦੇ ਵਿੱਚੋਂ ਸੈਕਰਾਮੈਂਟੋ 15ਵੇਂ ਨੰਬਰ ਤੇ ਆ, ਡੈਨਵਰ 16ਵੇਂ ਤੇ, ਵਾਸ਼ਿੰਗਟਨ DC 18ਵੇਂ ਤੇ, ਪੋਰਟਲੈਂਡ 21 ਤੇ ਯੂਜੀਨ 25ਵੇਂ ਨੰਬਰ ਦੇ ਉੱਤੇ ਆਇਆ ਆ। ਇਸ ਰਿਪੋਰਟ ਦੇ ਮੁਤਾਬਕ ਕਹਿੰਦੇ ਪਈ ਜੋ ਸੈਕਰਾਮੈਂਟੋ ਦੇ ਵਿੱਚ ਐਵਰੇਜ ਹੋਮ ਦੀ ਪ੍ਰਾਈਸ $6,19,981 ਆ, ਜਦਕਿ ਨੈਸ਼ਨਲ ਐਵਰੇਜ $3,83,883 ਹੈਗੀ ਆ। ਰੈਂਟ ਵੀ ਜਿਹੜੇ ਆ ਸੈਕਰਾਮੈਂਟੋ ਦੇ ਵਿੱਚ ਬਹੁਤ ਹਾਈ ਹੈਗੇ ਆ। ਸੋ ਕਾਰਨ ਇਹਦਾ ਇਹ ਆ ਵੀ ਇੱਕ ਤਾਂ ਸੈਨ ਫਰਾਂਸਿਸਕੋ ਦੇ ਲਾਗੇ ਆ, ਲੇਕ ਤਾਹੋ ਦੇ ਲਾਗੇ ਆ, ਹੁਣ ਸੈਕਰਾਮੈਂਟੋ ਕੈਪੀਟਲ ਆ, ਬਹੁਤ ਸਾਰੇ ਲੋਕ ਬੇ ਏਰੀਏ ਤੋਂ ਸੈਕਰਾਮੈਂਟੋ ਦੇ ਵਿੱਚ ਮੂਵ ਹੋਏ ਹੈਗੇ ਆ। ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ ਤੇ ਜਾਂਦੇ ਜਾਂਦੇ ਮਾਰਕੀਟ ਦਾ ਜੇ ਹਾਲ ਦੱਸਦੇ ਜਾਈਏ ਤਾਂ ਡਾਓ ਜੋਨ ਅੱਜ 100 ਤੇ 5 ਪੁਆਇੰਟ ਘਟਿਆ, 33,036 ਤੇ ਬੰਦ ਹੋਇਆ। S&P 61 ਪੁਆਇੰਟ ਘਟ ਕੇ 4187, ਨੈਸਡੈਕ 300 ਤੇ 19 ਪੁਆਇੰਟ ਘਟ ਕੇ 12,821 ਤੇ। ਸੋਨੇ ਦਾ ਭਾਅ $1992 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $85 ਪ੍ਰਤੀ ਬੈਰਲ, 10 ਈਅਰ ਯੀਲਡ 4.96% ਦੇ ਉੱਤੇ ਰਹੀ ਆ। ਤੇ ਇਸੇ ਤਰੀਕੇ ਦੇ ਨਾਲ ਕ੍ਰਿਪਟੋ ਕਰੰਸੀ 'ਚ ਬਿਟਕੋਇਨ 34,713 ਤੇ ਇਥੀਰੀਅਮ $1,793 ਦੇ ਬਰਾਬਰ ਚੱਲ ਰਿਹਾ ਆ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $1 ਦੇ ਬਰਾਬਰ ਇੰਡੀਆ ਦੇ ਜਿਹੜੇ ਆ ਉਹ $83.14 ਰਹੇ ਆ, ਪਾਕਿਸਤਾਨ ਦੇ $280.15 ਤੇ ਕੈਨੇਡਾ ਦੇ $1 ਤੇ 38 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਤੇ ਇੱਕ ਵਾਰੀ ਫੇਰ ਦੱਸਦੇ ਜਾਈਏ ਸਰੋਤਿਆਂ ਨੂੰ, ਯੂਬਾ ਸਿਟੀ ਜਿਹੜਾ ਗੁਰਦੁਆਰਾ ਸਾਹਿਬ ਟੈਰਾਬਿਊਨਾ ਤੇ ਹੈਗਾ, ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਹਰ ਰੋਜ਼ ਸ਼ਾਮਾਂ ਨੂੰ ਲਾਈਵ ਦੀਵਾਨ ਪੰਜਾਬੀ ਰੇਡੀਓ USA ਦੇ ਉੱਤੇ ਵੀ ਚੱਲ ਰਿਹਾ, ਜਿੰਨੇ ਸਾਡੇ ਸਾਰੇ ਸਟੇਸ਼ਨ ਆ, ਤੇ ਪੰਜਾਬੀ ਰੇਡੀਓ USA ਦੀ ਜਿਹੜੀ YouTube ਚੈਨਲ ਆ ਉੱਥੇ ਤੁਸੀਂ ਲਾਈਵ ਦੇਖ ਵੀ ਸਕਦੇ ਹੋ। ਜੀ ਬਿਲਕੁਲ। ਹੁਣ ਇਸ ਤੋਂ ਉਪਰੰਤ ਆਪਾਂ ਰਹਿਰਾ ਸਾਹਿਬ ਦੇ ਪਾਠ ਸਰਵਣ ਕਰਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਆਪਾਂ ਸਿੱਧਾ ਲੈ ਜਾਣਾ ਹੈ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ। ਫਿਰ ਉੱਦਾਂ ਤਾਂ ਰੇਡੀਓ ਦੇ ਉੱਤੇ ਖਬਰਾਂ ਜਿਹੜੀਆਂ ਆਉਣਗੀਆਂ ਖਬਰ ਤੇ ਨਜ਼ਰ, ਪਰ ਜੇ ਉਹ ਉਸ ਟਾਈਮ ਵੀ ਸ਼ਾਮ ਦੇ ਰਾਤ ਤੱਕ ਜਿਹੜੇ ਲਾਈਵ ਪ੍ਰਸਾਰਣ ਉੱਦਾਂ
YouTube ਚੈਨਲ ਦੇ ਉੱਤੇ ਚੱਲਦਾ ਰਹੇਗਾ ਤੇ ਉਹ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਸਕਦੇ ਆ। ਹੁਣ ਲੈਂਦੇ ਜੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।